ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अज मन दे विच बहुत डूंगी पीड़ है। इउं लगदा है कि ये जो कुछ वापरिया काबल च नहीं वापरिया जां अफगान सिखां दे नाल नहीं वापरिया, साडे अपने आप नाल वापरिया। और ये दर्द पीड़ दुनिया भर दे विच सिख महसूस करदे ने। पर असीं रब च यकीन रखण वाली कौम अल्टीमेटली ये मनदे कि रब दे भाणे च रहना ही साडे लई जिहड़ा है वो हुक्मी बंदा है होना है। कर भी असी की सकदे बिल्कुल। और साडे लई रब दी याद, रब दी इबादत और हर वड्डे हादसे नूं भी जरण दी समर्था यही असी मंगदे। जदों ये भी लफज कहे जांदे ने कि परिवार नूं भाणा मनण दा बल बख्शो। हुण भाणा मनना भाणा तो वापरदा है। असीं मंगदे हैं कि भाई जे साडे तो ईडा वड्डा दुखांत जे असीं जरना ते जरिया भी तेरी रहमत दे नाल ही जाना। जिन्हों असीं कहंदे कि जे दुनिया दे विच तुहानूं मान सत्कार मिले, तेरे घर आनंद वधाई तुद घर मान महत्ता तेज अपना आप जर। जदों मान मिले, महत्ता मिले, तेज मिले, पैसा मिले, ਉਹਨੂੰ ਕਿਉਂ ਜਿਨ੍ਹਾਂ ਨੂੰ ਮਿਲਦਾ ਹੈ ਉਹ ਆਪੇ ਤੋਂ ਬਾਹਰ ਹੋ ਜਾਂਦੇ ਨੇ, ਹੰਕਾਰੇ ਜਾਂਦੇ ਨੇ, ਭ੍ਰਿਸ਼ਟ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਉਹ ਜਰਨ ਦੀ ਤਾਕਤ ਨਹੀਂ ਦਿੰਦਾ। ਉਹ ਤਾਂ ਦਿੰਦਾ ਹੈ ਪਰ ਜਰਨਾ ਨਹੀਂ ਦਿੰਦਾ। ਇਸੇ ਤਰ੍ਹਾਂ ਜਿਹੜੇ ਦੁੱਖ ਤੇ ਕਸ਼ਟ ਨੇ ਇਹ ਵੀ ਜਦੋਂ ਆਉਂਦੇ ਨੇ ਤੇ ਜਰਨ ਦੀ ਤਾਕਤ ਵੀ ਗੁਰੂ ਦਿੰਦਾ ਹੈ। ਔਰ ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ ਇਸ ਗੱਲ ਨੂੰ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਲਟੀਮੇਟਲੀ ਜਿਹੜੇ ਸੁੱਖ ਹੈ, ਕੰਫਰਟ ਹੈ, ਉਹ ਤਾਂ ਵਾਹਿਗੁਰੂ ਦੀ ਯਾਦ 'ਚ ਹੈ। ਬਾਕੀ ਦੁੱਖ ਸੁੱਖ ਭਾਣੇ ਦੇ ਅੰਦਰ ਨੇ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੱਡੇ ਵੱਡੇ ਹਾਦਸੇ ਵਾਪਰਦੇ ਨੇ। ਕੋਈ ਸਵੇਰੇ ਘਰੋਂ ਗਿਆ, ਕਿਸੇ ਹੋਰ ਹਾਦਸੇ ਦਾ ਸ਼ਿਕਾਰ ਹੋ ਜਾਂਦਾ। ਪਰ ਇਹ ਜਿਹੜੀਆਂ ਅਨਨੈਚੁਰਲ ਡੈਥਸ ਨੇ ਜਿੱਥੇ ਏਜੰਸੀਆਂ, ਮੁਲਕ ਜਾਂ ਕੋਈ ਹੋਰ ਈਵਲ ਡਿਜ਼ਾਈਨ ਵਾਲੇ ਆਪਣਾ ਉਸ 'ਚੋਂ ਮਫਾਦ ਕੱਢਦੇ ਨੇ ਔਰ ਲੋਕਾਂ ਦੀ ਜਿਹੜੀ ਜਾਨ ਹੈ ਉਸ ਨੂੰ ਇੱਕ ਖਿਡੌਣਾ ਬਣਾ ਦਿੱਤਾ ਜਾਂਦਾ ਹੈ। ਇਹ ਹੋਰ ਵੀ ਦੁਖਦ ਹੁੰਦਾ ਹੈ। ਪਰ ਜਿਵੇਂ ਇਸ ਸ਼ਬਦ ਦੇ ਵਿੱਚ ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁੱਖਾਂ ਬਨੇ ਤੇਰਾ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਰਹਾਓ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਕੇਂਦਰੀ ਨੁਕਤਾ ਹੁੰਦਾ ਹੈ, ਮਰਕਜ਼ ਹੁੰਦਾ। ਔਰ ਓਲੇ ਜਿਹੜੇ ਨੇ ਇਹ ਆਸਰੇ ਕਿ ਹੇ ਵਾਹਿਗੁਰੂ ਸਰਬ ਸੁੱਖਾਂ ਬਨੇ ਤੇਰੇ ਓਲੇ, ਕਿ ਤੇਰੇ ਆਸਰੇ ਕਰਕੇ ਹੀ ਜੇ ਮੇਰੇ ਅੰਦਰ ਖੁਸ਼ੀ ਹੈ, ਆਨੰਦ ਹੈ, ਤੇਰੀ ਯਾਦ ਦਾ ਲੁਤਫ ਹੈ ਤੇ ਇਹ ਤੇਰੀ ਰਹਿਮਤ ਕਰਕੇ ਹੈ। ਕਿਉਂਕਿ ਤੂੰ ਭਰਮ ਕੇ ਪਰਦੇ ਸਤਿਗੁਰ ਖੋਲੇ, ਕਿ ਮੇਰੇ ਮਨ ਦੇ ਅੰਦਰ ਜਿਹੜਾ ਭਰਮ ਸੀ, ਸ਼ੱਕ ਸ਼ੁਬਾ ਸੀ, ਡਾਊਟ ਸੀ, ਸਸਪੀਸ਼ਨ ਸੀ, ਦੁਬਿਧਾ ਸੀ, ਉਹਨੂੰ ਤੂੰ ਦੂਰ ਕਰ ਦਿੱਤਾ ਹੈ। ਉਸ ਪਰਦੇ ਨੂੰ ਸਤਿਗੁਰੂ ਦੀ ਰਹਿਮਤ ਦੇ ਨਾਲ ਹੇ ਵਾਹਿਗੁਰੂ ਤੁਸੀਂ ਖੋਲ ਦਿੱਤਾ ਤੇ ਹੁਣ ਮੇਰੇ ਅੰਦਰ ਹਮੇਸ਼ਾ ਸੁੱਖ ਹੈ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਏ। ਮੈਨੂੰ ਕੋਈ ਜੋਗੀਆਂ ਵਾਂਗ ਪੁੱਠੇ ਲਟਕਣ ਦੀ ਲੋੜ ਨਹੀਂ ਹੈ। ਜਿਵੇਂ ਅੱਜ ਸਿੱਖਾਂ ਦਾ ਇੱਕ ਵੱਡਾ ਤਬਕਾ ਵੀ ਇਹ ਫਰਾਡੀ ਜੋਗੀਆਂ ਦੇ ਮਗਰ ਲੱਗਾ। ਸਿੱਖੀ ਦੇ ਅੰਦਰ ਤਾਂ ਜੋਗ ਰੱਬ ਦੀ ਸਿਫਤ ਸਲਾਹ, ਕੀਰਤ ਸਿਫਤ ਨੂੰ ਕਹਿੰਦੇ ਨੇ। ਉਸ ਦੇ ਗੁਣ ਗਾਇਨ ਕਰਨਾ, ਉਸ ਦੀ ਵਡਿਆਈ ਕਰਨਾ ਕਿ ਹੇ ਵਾਹਿਗੁਰੂ ਤੂੰ ਦਾਤਾ ਹੈ, ਤੂੰ ਮਾਲਕ ਹੈ, ਤੂੰ ਕਾਦਰ ਹੈ, ਤੂੰ ਕਰੀਮ ਹੈ, ਤੂੰ ਰਹੀਮ ਹੈ। ਜਿਹੜੇ ਸਾਰੇ ਲਫ਼ਜ਼ ਗੁਰਬਾਣੀ ਦੇ ਵਿੱਚ ਥਾਂ ਥਾਂ ਇਸਤੇਮਾਲ ਹੁੰਦੇ ਨੇ। ਔਰ ਇਹੀ ਜਿਹੜੀ ਸਿਫਤ ਸਲਾਹ ਹੈ, ਰਾਜ ਲੀਲਾ ਤੇਰਾ ਨਾਮ ਬਣਾਈ। ਜਦੋਂ ਮੈਂ ਤੇਰੇ ਨਾਮ ਨਾਲ ਜੁੜਦਾ ਹਾਂ, ਤੇਰੀ ਇਬਾਦਤ 'ਚ ਜੁੜਦਾ ਹਾਂ, ਤੇਰੇ ਗੁਣ ਗਾਉਂਦਾ ਹਾਂ, ਤੇ ਇਵੇਂ ਹੈ ਕਿ ਮੈਨੂੰ ਸਾਰੀ ਦੁਨੀਆ ਦੀ ਬਾਦਸ਼ਾਹਤ ਮਿਲ ਗਈ ਤੇ ਮੈਨੂੰ ਕੋਈ ਦੁਨੀਆ ਤੋਂ ਭਗੌੜਾ ਹੋ ਕੇ ਜੋਗੀ ਬਣਨ ਦੀ ਲੋੜ ਨਹੀਂ ਹੈ। ਜੋਗ ਬਣਿਆ ਤੇਰਾ ਕੀਰਤਨ ਗਾਏ, ਕਿ ਤੇਰੀ ਜਦੋਂ ਮੈਂ ਸਿਫਤ ਸਲਾਹ, ਕੀਰਤਨ ਦਾ ਮਤਲਬ ਕੋਈ ਵਾਜੇ ਢੋਲਕੀ ਦੇ ਨਾਲ ਗਾਣਾ ਹੀ, ਕੀਰਤਨ ਦਾ ਮਤਲਬ ਕੀਰਤ ਹੈ। ਕੀਰਤ ਦਾ ਮਤਲਬ ਸਿਫਤ ਸਲਾਹ ਹੈ। ਜਦੋਂ ਉਹਨੂੰ ਅਸੀਂ ਯਾਦ ਕਰਦੇ ਹਾਂ ਤੇ ਉਹਦਾ ਕੀਰਤਨ ਹੈ। ਔਰ ਹੁਕਮ ਬੂਝ
ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾ ਨਿਰਬਾਣੇ। ਕਿ ਭਾਈ ਮੈਨੂੰ ਇਸ ਗੱਲ ਦੀ ਹੁਣ ਸਮਝ ਆ ਗਈ ਹੈ ਕਿ ਮੈਂ ਜੇ ਉਹਦੇ ਹੁਕਮ ਦੇ ਵਿੱਚ ਜਿਉਂਦਾ, ਉਸ ਦੇ ਭਾਣੇ ਨੂੰ ਮੰਨਦਾ, ਹੁਕਮੀ ਬੰਦਾ ਬਣ ਜਾਂਦਾ ਹੈ, ਹੁਕਮ ਬੂਝ ਰੰਗ ਰਸ ਮਾਣੇ, ਤੇ ਮੇਰੀ ਜ਼ਿੰਦਗੀ ਦੇ ਅੰਦਰ ਆਨੰਦ ਹੋਏਗਾ। ਦੁਨਿਆਵੀ ਰਸਾਂ ਦੀ ਦੌੜ ਨਹੀਂ ਰਹੇਗੀ, ਉਹਦੀ ਯਾਦ ਦਾ ਰੰਗ ਜਿਹੜਾ ਮਜੀਠੜਾ, ਜਿਹੜੇ ਦੁਨਿਆਵੀ ਰਸ ਨੇ ਇਹਨਾਂ ਨੂੰ ਥਾਂ ਥਾਂ ਦੇ ਉੱਤੇ ਉਸ ਫੁੱਲ ਵਾਂਗ ਕੇ ਜਿਹੜਾ ਕੁਮਲਾ ਜਾਂਦਾ ਹੈ, ਜਿਹੜਾ ਜਿਸ ਦਾ ਰੰਗ ਉਤਰ ਜਾਂਦਾ ਹੈ, ਕਸੁੰਭੜਾ। ਔਰ ਇੱਥੇ ਜਿਹੜਾ ਰੱਬ ਦੀ ਯਾਦ ਦਾ ਰੰਗ ਹੈ ਉਹ ਮਜੀਠੜਾ। ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਕਿ ਮੇਰਾ ਇਹ ਚੋਲਾ, ਮੇਰਾ ਵਜੂਦ ਤੇਰੇ ਰੰਗ ਦੇ ਵਿੱਚ, ਤੇਰੇ ਪਿਆਰ ਦੇ ਰੰਗ 'ਚ ਰੰਗਿਆ, ਤੇਰੀ ਯਾਦ ਦੇ ਰੰਗ ਵਿੱਚ ਰੰਗਿਆ। ਇਹ ਮਜੀਠੜਾ ਰੰਗ ਹੈ। ਹੁਕਮ ਬੂਝ ਰੰਗ ਰਸ ਮਾਣੇ, ਜਦੋਂ ਮੈਂ ਹੁਕਮ ਦੇ ਵਿੱਚ ਜਿਉਂਦਾ ਤੇ ਮੇਰੇ ਅੰਦਰ ਤੇਰੀ ਯਾਦ ਦਾ ਰੰਗ ਭਰਦਾ। ਸਤਿਗੁਰ ਸੇਵਾ ਮਹਾ ਨਿਰਬਾਣੇ, ਸਤਿਗੁਰੂ ਦੀ ਸੇਵਾ ਦੇ ਰਸਤੇ ਤੇ ਤੁਰਦੇ ਆ, ਜੀਵਨ ਮੇਰਾ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਸਦ, ਅਨਾ, ਨਫ਼ਰਤ, ਇਹਦੀ ਕੋਈ ਥਾਂ ਨਹੀਂ ਰਹਿੰਦੀ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਵਾਨ। ਔਰ ਇਹ ਸਿੱਖੀ ਦਾ ਫਲਸਫਾ ਹੈ ਕਿ ਘਰ 'ਚ ਰਹਿੰਦੇ ਆ, ਪਰਿਵਾਰ, ਵਾਈਫ, ਬੱਚੇ, ਭਰਾ, ਭੈਣਾਂ, ਮਾਪਿਓ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਹਸੰਦੇ ਆ, ਖੇਲੰਦੇ ਆ, ਪਹਿਨੰਦੇ ਆ, ਖਾਵੰਦੇ ਆ, ਵਿੱਚੇ ਹੋਵੇ ਮੁਕਤ। ਕਿ ਜ਼ਿੰਦਗੀ ਦੇ ਹਾਸੇ ਵੀ, ਖੇਡ ਵੀ, ਬੱਚੇ ਬੱਚੀਆਂ ਵੀ। ਔਰ ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ। ਕਿ ਜਿਸ ਨੇ ਹੇ ਵਾਹਿਗੁਰੂ ਤੈਨੂੰ ਸਮਝ ਲਿਆ, ਤੇਰੇ ਨਾਲ ਜੁੜ ਗਿਆ, ਉਹ ਭਾਵੇਂ ਗ੍ਰਸਤ ਦੇ ਵਿੱਚ ਹੀ ਰਹਿੰਦਾ ਹੈ, ਦੁਨੀਆ ਦੇ ਅੰਦਰ ਹੀ ਰਹਿੰਦਾ ਹੈ, ਪਰ ਉਹ ਦੁਨੀਆ ਤੋਂ ਉਚਾਟ ਹੈ, ਉਹ ਦੁਨੀਆ ਤੋਂ ਉੱਪਰ ਹੈ। ਉਹਨੂੰ ਅਸਲੀ ਇਸ਼ਕ ਹਕੀਕੀ ਦੀ ਸਮਝ ਹੈ ਔਰ ਉਹ ਕਬੂਲ ਹੈ। ਗ੍ਰਸਤ ਉਦਾਸ, ਇਹ ਗ੍ਰਸਤ ਹੁੰਦਿਆਂ ਉਦਾਸ ਹੈ, ਪਰਵਾਨ ਹੈ। ਨਾਮ ਰਤਾ ਸੋਈ ਨਿਰਵਾਣ, ਕਿ ਉਹੀ ਵਿਦਾਊਟ ਡਿਜ਼ਾਇਰਸ ਹੈ ਜਿਹੜਾ ਹੇ ਵਾਹਿਗੁਰੂ ਤੇਰੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਜਾਂ ਕੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਂ ਕਾ ਪੂਰ ਖਜ਼ਾਨਾ। ਨਿਧਾਨ ਵੀ ਖਜ਼ਾਨੇ ਨੂੰ ਕਹਿੰਦੇ ਨੇ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਕੋਲ ਰੱਬ ਦੀ ਯਾਦ ਦਾ ਖਜ਼ਾਨਾ, ਜਿਨ੍ਹਾਂ ਨੂੰ ਰੱਬ ਦੀ ਯਾਦ ਦਾ ਟ੍ਰੈਸ਼ਰ ਮਿਲਿਆ, ਖਜ਼ਾਨਾ ਮਿਲਿਆ, ਭਨਤ ਨਾਨਕ, ਪੁਰਾਣੀ ਪੰਜਾਬੀ 'ਚ ਭੰਨਣਾ ਕਹਿਣ ਨੂੰ ਕਹਿੰਦੇ ਸੀ, ਕਿ ਨਾਨਕ ਕਹਿੰਦੇ ਨੇ ਤਾਂ ਕਾ ਪੂਰ ਖਜ਼ਾਨਾ, ਕਿ ਉਹਦਾ ਅੰਦਰ ਦਾ ਖਜ਼ਾਨਾ ਨੱਕੋ ਨੱਕ ਭਰਿਆ ਹੋਇਆ, ਉਹਦੇ 'ਚ ਕੋਈ ਚੀਜ਼ ਹੋਰ ਦਾਖਲ ਹੋ ਹੀ ਨਹੀਂ ਸਕਦੀ। ਇੰਨਾ ਭਰਪੂਰ ਖਜ਼ਾਨਾ ਉਸ ਵਾਹਿਗੁਰੂ ਦੀ ਯਾਦ ਦਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV4.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।